ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ। ਕੇਜਰੀਵਾਲ ਬਾਬਤ ਵੀ ਇਹ ਖਬਰ ਸੁਣਨ ਦੇ ਵਿੱਚ ਆ ਰਹੀ ਹੈ ਕਿ ਕੇਜਰੀਵਾਲ ਨੂੰ ਵੀ ਸੀਬੀਆਈ ਤੇ ਈਡੀ ਤਿਆਰੀ ਕਰ ਰਹੀਆਂ ਵੀ ਆਵਾਜ਼ ਮਾਰ ਹੀ ਲੇਗੀ। ਰਵੀਨ ਜੀ, ਆਪਾਂ ਪਿਛਲੇ 2 ਕੁ ਦਿਨਾਂ ਤੋਂ ਹੂੰ। ਆਪਣੇ ਦਰਸ਼ਕਾਂ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਦੇ ਆ ਰਹੇ ਹਾਂ ਜੀ ਜੀ। ਕਿ ਜੋ ਪਤਾ ਲੱਗ ਰਿਹਾ ਰਾਜਨੀਤਿਕ ਗਲਿਆਰਿਆਂ ਤੋਂ, ਹੈ ਨਾ, ਕੇਂਦਰੀ ਏਜੰਸੀਆਂ ਦੇ ਅੰਦਰ ਚੱਲ ਰਹੀ ਤਿਆਰੀਆਂ ਤੋਂ ਕਿ ਭਾਈ ਅਰਵਿੰਦ ਕੇਜਰੀਵਾਲ ਤੱਕ ਇਹ ਸਕੰਜਾ ਪਹੁੰਚ ਸਕਦਾ ਹੈ। ਫਿਰ ਉਹਦੇ ਸੰਕੇਤ ਖੁਦ ਭਾਜਪਾ ਨੇ ਵੀ ਦਿੱਤੇ। ਉਹਦੇ ਸੰਕੇਤ ਖੁਦ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਦਾ ਅਸਤੀਫਾ ਦੇਣ ਵਾਲੇ ਮਨੀਸ਼ ਸਿਸੋਦੀਆ ਨੇ ਵੀ ਦਿੱਤੇ। ਉਹਨੇ ਆਪਣੇ ਅਸਤੀਫੇ 'ਚ ਲਿਖਿਆ ਕਿ ਇਹ ਨਿਸ਼ਾਨੇ ਤੇ ਮੈਂ ਨਹੀਂ, ਨਿਸ਼ਾਨੇ ਤੇ ਕੇਜਰੀਵਾਲ ਹੈ। ਉਧਰ ਉਹਨਾਂ ਦਾ ਭਾਟੀਆ ਜਿਹੜਾ ਬੁਲਾਰਾ ਹੈ ਭਾਜਪਾ ਦਾ, ਉਹਨੇ ਕਿਹਾ ਕਿ ਜਿਉਂ-ਜਿਉਂ ਜਾਂਚ ਅੱਗੇ ਵਧੂਗੀ ਸਕੰਜਾ ਕੇਜਰੀਵਾਲ ਤੇ ਕੱਸਿਆ ਜਾਊਗਾ। ਤੇ ਉਧਰੋਂ ਅੰਦਰ ਪਾਰਟੀ ਦੇ ਅੰਦਰ ਜਿਹੀ ਜੀ ਹਲਚਲ ਸੀ, ਉਹ ਤੋਂ ਵੀ ਇਹ ਲੱਗ ਰਿਹਾ ਸੀ। ਪਰ ਹੁਣ ਉਹ ਤੱਥ ਕੁਝ ਉਹ ਹਵਾਲੇ ਬਾਹਰ ਆਉਣ ਲੱਗੇ ਨੇ ਪ੍ਰਵੀਨ ਜੀ। ਇੱਕ ਹਵਾਲਾ ਤਾਂ ਬਾਹਰ ਆ ਰਿਹਾ ਕਿ ਇੱਕ ਕੰਪਨੀ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇੱਕ ਕੰਪਨੀ ਜਿਹਨੂੰ ਇਹ ਕੰਟਰੈਕਟ ਦਿੱਤੇ ਗਏ ਜਾਂ ਜਿਹੜੀਆਂ ਕੰਪਨੀਆਂ ਉੱਥੇ ਸ਼ਰਾਬ ਦਾ ਕਾਰੋਬਾਰ 'ਚ ਸ਼ਾਮਲ ਨੇ, ਜਿਨ੍ਹਾਂ ਤੋਂ ਪੁੱਛਗਿੱਛ ਹੋ ਰਹੀ ਆ, ਉਹਨਾਂ ਦੇ ਹਵਾਲੇ ਨਾਲ ਤੱਥ ਸਾਹਮਣੇ ਆ ਰਿਹਾ ਕਿ ਜਿਹੜਾ ਮਨੀਸ਼ ਸਿਸੋਦੀਆ ਦਾ ਲੈਪਟਾਪ ਜਾਂ ਕੰਪਿਊਟਰ ਲੈ ਕੇ ਗਈ ਆ ਸੀਬੀਆਈ, ਉਹਦੇ ਵਿੱਚ ਉਹ ਐਕਸਾਈਜ਼ ਪਾਲਿਸੀ ਦੇ ਡਰਾਫਟ ਪਏ ਨੇ। ਠੀਕ ਹੈ। ਤੇ ਉਹ ਕੱਚੇ ਡਰਾਫਟ ਨੇ ਤੇ ਜਿਹੜੇ ਉਹਦੇ ਨਿੱਜੀ ਉਹਦੇ ਵਿੱਚ ਨੇ, ਤੇ ਉਹ ਕਈਆਂ ਨੂੰ ਭੇਜੇ ਗਏ ਨੇ ਤੇ ਕਈਆਂ ਨੇ ਉਹਦੇ ਉੱਤੇ ਸਲਾਹਾਂ ਦਿੱਤੀਆਂ ਹੋਈਆਂ ਨੇ। ਤੇ ਸਲਾਹਾਂ ਦੇਣ ਵਾਲੇ ਉਹ ਲੋਕ ਨੇ ਜਿਹੜੇ ਇਸ ਕਾਰੋਬਾਰ 'ਚ ਹੁਣ ਸ਼ਾਮਲ ਨੇ ਜਾਂ ਜਿਹੜੇ ਇਸ ਧੰਦੇ ਦੇ ਵਿੱਚ ਸਰਕਾਰ ਨਾਲ ਜਾਂ ਪਾਰਟੀ ਨਾਲ ਜਾਂ ਲੀਡਰਾਂ ਨਾਲ ਮਿਲ ਕੇ ਕੰਮ ਕਰ ਰਹੇ ਨੇ। ਸੋ ਇਸ ਲਈ ਇੱਥੋਂ ਸ਼ੰਕੇ ਸੋਭੇ ਸ਼ੁਰੂ ਹੋ ਗਏ ਕਿ ਭਾਈ ਸਰਕਾਰੀ ਤੌਰ ਤੇ ਇਹ ਪਾਲਿਸੀ ਤਿਆਰ ਹੋਣ ਤੋਂ ਬਾਅਦ, ਲਾਗੂ ਹੋਣ ਤੋਂ ਬਾਅਦ ਕੋਈ ਇਤਰਾਜ਼ ਪ੍ਰਗਟਾਏ, ਕੋਈ ਇਹਦੇ ਪਰ ਸਵਾਲ ਖੜਾ ਕਰੇ, ਫਿਰ ਤਾਂ ਸਮਝ ਆਉਂਦਾ ਕਿ ਜਨਤਕ ਹੋ ਗਈ। ਭਾਈ ਪਹਿਲਾਂ ਹੀ ਤੁਸੀਂ ਉਹਨਾਂ ਲੋਕਾਂ ਦੀ ਸਲਾਹ ਲੈ ਰਹੇ ਹੋ ਜਿਨ੍ਹਾਂ ਨੇ ਇਹਦਾ ਮਤਲਬ ਇਹ ਤੁਸੀਂ ਉਹਨਾਂ ਦੇ ਲਈ ਬਣਾਈ ਸੀ ਪਾਲਿਸੀ, ਲੀਕ ਕਿਵੇਂ ਹੋਈ? ਪਹਿਲਾ ਸਵਾਲ ਤਾਂ ਇੱਥੇ ਹੈ। ਦੂਜਾ ਮਸਲਾ ਜਿਹੜਾ ਇਹਦੇ ਵਿੱਚ ਵੱਡਾ ਉੱਭਰਿਆ ਪ੍ਰਵੀਨ ਜੀ, ਉਹ ਪਿਛਲੇ ਦਿਨਾਂ 'ਚ ਜਿਵੇਂ ਰੌਲਾ ਪਿਆ ਕਿ ਪੰਜਾਬ ਦੇ ਮੰਤਰੀਆਂ ਤੇ ਅਫਸਰਾਂ ਨੂੰ ਕਹਿੰਦੇ ਮਨੀਸ਼ ਸਿਸੋਦੀਆ ਨੇ ਘਰੇ ਬੁਲਾ ਕੇ ਗਾਈਡ ਕੀਤਾ ਸੀ ਸ਼ਰਾਬ ਪਾਲਿਸੀ ਲਈ, ਉਸੇ ਤਰ੍ਹਾਂ ਇੱਥੇ ਮਾਮਲਾ ਉੱਠਿਆ ਕਿ ਕੇਜਰੀਵਾਲ ਦੇ ਘਰੇ ਬੁਲਾਇਆ ਸੀ ਬੰਦਿਆਂ ਨੂੰ ਜੀ ਐਕਸਾਈਜ਼ ਪਾਲਿਸੀ ਨੂੰ ਨਵਾਂ ਰੂਪ ਦੇਣ ਦੇ ਲਈ, ਜਿਹਦੇ ਹਵਾਲੇ ਨਾਲ ਕਿਹਾ ਜਾਂਦਾ ਕਿ 5% ਤੋਂ 12% ਤੱਕ ਕਮਿਸ਼ਨ ਕੀਤਾ ਗਿਆ, ਉਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਹਿੰਦੇ ਮਨੀਸ਼ ਸਿਸੋਦੀਆ ਨੇ ਅਰਵਿੰਦ ਕੇਜਰੀਵਾਲ ਦੇ ਘਰੇ ਸੱਦਿਆ ਸੀ। ਠੀਕ ਹੈ। ਤੇ ਅਰਵਿੰਦ ਕੇਜਰੀਵਾਲ ਤੇ ਸਤਿੰਦਰ ਜੈਨ ਵੀ ਉੱਥੇ ਮੌਜੂਦ ਸੀ, ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਮਨੀਸ਼ ਸਿਸੋਦੀਆ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਹਿੰਦੇ ਕਿ ਇਹ ਮੂੰਹ ਜ਼ਬਾਨੀ ਕਿਹਾ ਕਿ ਕਰੋ ਡਰਾਫਟ ਤਿਆਰ, ਜਿਹ 'ਚ ਆਪਾਂ ਕਮਿਸ਼ਨ ਵਧਾਉਣਾ, ਉਹ 5 ਤੋਂ 12% ਵਾਲਾ ਫਾਰਮੂਲੇ ਵਾਲਾ, ਉੱਥੇ ਕਹਿੰਦੇ ਮੂੰਹ ਜ਼ਬਾਨੀ ਸਾਨੂੰ ਹੁਕਮ ਦਿੱਤੇ ਜੀ। ਤੇ ਇਹ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਇਹ ਜਾਣਕਾਰੀ ਐਕਸਾਈਜ਼ ਵਿਭਾਗ ਦੇ ਇੱਕ ਅਧਿਕਾਰੀ ਨੇ ਸੀਬੀਆਈ ਕੋਲ ਖੋਲਤੀ ਹੈ। ਤੇ ਜਦੋਂ ਹੁਣ ਇਹ ਖੁੱਲਦਾ ਹੈ ਤਾਂ ਫਿਰ ਸਤਿੰਦਰ ਜੈਨ ਤੋਂ ਤਾਂ ਪਹਿਲਾਂ ਹੀ ਸੀਬੀਆਈ ਜੇਲ੍ਹ 'ਚ ਵੀ ਪੁੱਛਗਿੱਛ ਕਰ ਚੁੱਕੀ ਹੈ ਇਸ ਮਾਮਲੇ 'ਚ, ਹੈ ਨਾ। ਮਨੀਸ਼ ਸਿਸੋਦੀਆ ਤੋਂ 8 ਘੰਟੇ ਪਹਿਲਾਂ ਪੁੱਛਗਿੱਛ ਹੋ ਗਈ, ਹਲੇ ਵੀ ਉਹ ਸੀਬੀਆਈ ਰਿਮਾਂਡ ਤੇ ਹੈ। ਬਿਲਕੁਲ। ਤੇ ਹੁਣ ਉਹ ਪੁੱਛਗਿੱਛ ਕੀ ਦੱਸਦਾ, ਕੀ ਇੱਥੇ ਹਾਮੀ ਭਰਦਾ ਨਹੀਂ ਭਰਦਾ, ਉਸ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਇਹਦਾ ਮਤਲਬ ਕੇਜਰੀਵਾਲ ਕੰਨੀ ਨੂੰ ਸਕੰਜਾ ਵਧਣ ਲੱਗਿਆ। ਪਰ ਇਹ ਨਹੀਂ ਮਾਮਲਾ ਹੈ ਜੀ। ਇੱਕ ਸਮੀਰ ਮਹਿੰਦਰੂ ਹੈ, ਠੀਕ ਹੈ, ਉਹਦੇ ਹਵਾਲੇ ਨਾਲ ਵੀ ਮੀਡੀਆ ਦੇ ਮਤਲਬ ਬੜੇ ਘਰਾਣੇ ਇਹ ਤੱਥ ਸਾਹਮਣੇ ਲਿਆ ਰਹੇ ਨੇ ਕਿ ਸਮੀਰ ਮਹਿੰਦਰੂ ਨੇ ਇਹ ਦੱਸ ਦਿੱਤਾ ਸੀਬੀਆਈ ਨੂੰ ਕਿ ਜੀ ਮਤਲਬ ਕਿ ਮੈਨੂੰ ਜਿਹੜਾ ਅਰਵਿੰਦ ਕੇਜਰੀਵਾਲ ਹੈ, ਉਹਨੇ ਜੇਲ੍ਹ 'ਚ ਇੱਕ ਬੰਦਾ ਵਿਜੇ ਨਾਇਰ। ਹੁਣ ਇਹ ਸਮੀਰ ਮਹਿੰਦਰੂ ਕਹਿੰਦੇ ਕਿ ਸੀਬੀਆਈ ਨੂੰ ਦੱਸ ਰਿਹਾ ਹੈ ਤੇ ਇਹਦੇ ਹਵਾਲੇ ਨਾਲ ਮੀਡੀਆ ਇਹ ਤੱਥ ਸਾਹਮਣੇ ਰੱਖ ਰਿਹਾ, ਕੁਝ ਬੜੇ ਘਰਾਣੇ ਮੀਡੀਆ ਦੇ, ਕਿ ਜੀ ਸਮੀਰ ਮਹਿੰਦਰੂ ਕਹਿੰਦਾ ਹੈ ਸੀਬੀਆਈ ਨੂੰ ਕਿ ਜਿਹੜਾ ਵਿਜੇ ਨਾਇਰ ਜੇਲ੍ਹ 'ਚ ਬੰਦ ਹੈ ਜੀ, ਉਹਦੇ ਫੋਨ ਤੋਂ ਫੇਸ ਟਾਈਮ ਤੋਂ ਅਰਵਿੰਦ ਕੇਜਰੀਵਾਲ ਨੇ ਮੇਰੇ ਨਾਲ ਗੱਲ ਕੀਤੀ ਤੇ ਉਹਦੇ ਜੇਲ੍ਹ 'ਚ ਬੰਦ ਬੰਦੇ ਦੇ ਫੋਨ ਤੋਂ ਫੇਸ ਟਾਈਮ ਨਾਲ ਗੱਲ ਕਰਨੀ, ਤੇ ਗੱਲ ਕਰਕੇ ਕਹਿੰਦੇ ਕੇਜਰੀਵਾਲ ਨੇ ਕਿਹਾ ਕਿ ਇਹ ਸਾਡਾ ਹੀ ਬੱਚਾ ਹੈ, ਵਿਜੇ ਨਾਇਰ ਸਾਡਾ ਹੀ ਬੱਚਾ ਹੈ, ਤੁਸੀਂ ਇਹਦੇ ਤੇ ਭਰੋਸਾ ਕਰੋ। ਕਹਿੰਦੇ ਇਹਦੇ ਬੰਦੇ ਦੇ ਕੇਜਰੀਵਾਲ ਦੇ ਬੋਲਾਂ ਦੇ ਨਾਤੇ ਅਸੀਂ ਭਰੋਸਾ ਕੀਤਾ ਤੇ ਫਿਰ ਅਸੀਂ ਕਰੋੜਾਂ ਰੁਪਈਆ ਦਿੱਤਾ ਜੀ, ਤੇ ਉਹ ਕਰੋੜਾਂ ਰੁਪਈਆ ਕਹਿੰਦੇ ਜੀ ਫਿਰ ਗੋਆ ਦੀ ਚੋਣਾਂ ਲਈ ਵਰਤਿਆ ਜਾਣਾ ਸੀ, ਉਹ ਸਾਡੇ ਹਵਾਲੇ ਨਾਲ ਗਿਆ। ਸੋ ਇਸ ਤਰ੍ਹਾਂ ਇਹ ਕੜੀਆਂ ਜਿਹੜੀਆਂ ਜੁੜਦੀਆਂ ਜਾ ਰਹੀਆਂ ਨੇ, ਇਹ ਕੜੀਆਂ ਕੇਜਰੀਵਾਲ ਦੇ ਲਈ ਮੁਸੀਬਤ ਬਣ ਸਕਦੀਆਂ ਨੇ। ਸੋ ਬੇਸ਼ੱਕ ਆਪਾਂ ਲੰਮੇ ਦਿਨਾਂ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਇਹਦੇ ਪਿੱਛੇ ਤੇਜ਼ੀ, ਕਾਹਲੀ, ਹੈ ਨਾ, ਜਾਂ ਇਸ ਨੂੰ ਇਸ ਕਦਰ ਘੇਰਾਬੰਦੀ, ਉਹ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਜਿਵੇਂ ਮੇਅਰ ਹਾਰੇ
ਹਾਂਜੀ। ਭਾਜਪਾ ਵਾਲੇ, ਉਹਦੀ ਤਲਖੀ ਹੈ ਜਾਂ ਅਰਵਿੰਦ ਕੇਜਰੀਵਾਲ ਜਿਵੇਂ 2024 ਦੇ ਲਈ ਚੁਣੌਤੀ ਬਣਦੇ ਨਜ਼ਰ ਆਉਂਦੇ ਨੇ ਬੀਜੇਪੀ ਨੂੰ ਲੱਗਦਾ ਜਾਂ ਮੋਦੀ ਨੂੰ ਲੱਗਦਾ, ਉਹ ਇੱਕ ਕਾਰਨ ਹੈ। ਪਰ ਤੀਜਾ ਇਹ ਲੂਜ਼ ਪੋਲ ਤਾਂ ਤੁਸੀਂ ਦਿੱਤੇ ਆ ਨਾ। ਜੇ ਤੁਸੀਂ ਇਮਾਨਦਾਰ ਹੋਵੋ, ਸੱਚੇ ਹੋਵੋ, ਧੜੱਲੇ ਨਾਲ ਕੰਮ ਕਰਦੇ ਹੋਵੋ, ਫਿਰ ਤੁਹਾਨੂੰ ਕੀ ਪਰਵਾਹ, ਚਾਹੇ ਇੱਕ ਛੱਡ 4 ਵਾਰ ਗ੍ਰਿਫਤਾਰ ਕਰਨ। ਪਰ ਜਦੋਂ ਆਹ ਸੰਕੇਤ ਮਿਲਦੇ ਨੇ, ਜਦੋਂ ਅਜਿਹੇ ਕਿ ਜੈਨ ਜੇਲ੍ਹ 'ਚ ਬੰਦ ਹੈ ਤਾਂ ਵੀ ਉਹਨੂੰ ਅੰਦਰ ਮਸਾਜ ਸੈਂਟਰ ਵੀ ਖੁੱਲਦਾ ਹੈ, ਉਹਦੇ ਕੋਲ ਫਾਈਲਾਂ ਵੀ ਜਾਂਦੀਆਂ, ਰੋਟੀ ਵਾਲਾ ਡੱਬਾ ਵੀ ਘਰੋਂ ਜਾਂਦਾ ਹੈ, ਉਹਦੀ ਸੇਵਾ ਪਾਣੀ ਵੀ ਹੁੰਦੀ ਹੈ, ਅਸਤੀਫਾ ਵੀ ਨਹੀਂ ਤੁਸੀਂ ਉਹ ਤੋਂ ਲੈ ਪਾਉਂਦੇ 9-9 ਮਹੀਨੇ, ਤਾਂ ਫਿਰ ਸ਼ੰਕੇ ਹੁੰਦੇ ਨੇ ਜੀ। ਆ ਫਿਰ ਤੱਥ ਸਾਹਮਣੇ ਆਈ ਜਾਂਦੇ ਨੇ ਕਿ ਤੁਸੀਂ ਸ਼ਰਾਬ ਵਾਲੀਆਂ ਕੰਪਨੀਆਂ ਨੂੰ ਪੈਸੇ ਵੀ ਮਾਫ ਕਰਦੇ ਹੋ ਤੇ ਪੰਜਾਬ ਦੇ ਵਿੱਚ ਮੂੰਹ ਜ਼ਬਾਨੀ ਫੈਕਟਰੀਆਂ ਬੰਦ ਵੀ ਕਰਾਉਂਦੇ ਹੋ ਤੇ ਫਿਰ ਉਹਨਾਂ ਤੋਂ ਫੰਡ ਵੀ ਲੈਂਦੇ ਹੋ। ਤੇ ਇਸੇ ਤਰ੍ਹਾਂ ਹੁਣ ਆਹ ਤੱਥ ਸਾਹਮਣੇ ਆ ਗਏ ਕਿ ਕਰੋੜਾਂ ਰੁਪਈਆ ਸਾਡੇ ਕਹੇ ਤੇ ਦਿੱਤਾ ਜੀ, ਫੇਸ ਟਾਈਮ ਤੇ ਗੱਲਾਂ ਕਰਦੇ ਹੋ ਜੀ, ਘਰੇ ਬੁਲਾ ਕੇ ਤੁਸੀਂ ਮੂੰਹ ਜ਼ਬਾਨੀ ਹੁਕਮ ਕਰਦੇ ਹੋ। ਸਰਕਾਰਾਂ ਮੂੰਹ ਜ਼ਬਾਨੀ ਚੱਲਦੀਆਂ ਹੁੰਦੀਆਂ। ਬਿਲਕੁਲ ਸਹੀ ਹੈ। ਸੋ ਇਸ ਲਈ ਮੌਕੇ ਵੀ ਤੁਸੀਂ ਦਿੱਤੇ ਨੇ। ਸੋ ਹੁਣ ਇਹ ਮਨੀਸ਼ ਸਿਸੋਦੀਆ ਤੋਂ ਬਾਅਦ ਕੇਜਰੀਵਾਲ ਦਾ ਨਿਸ਼ਾਨਾ ਲੱਗ ਸਕਦਾ ਹੈ, ਕੇਜਰੀਵਾਲ ਤੋਂ ਪੁੱਛਗਿੱਛ ਹੋ ਸਕਦੀ ਹੈ। ਔਰ ਉਹ ਪਹਿਲੀ ਫਿਕਰ ਇਹੀ ਹੈ ਸਾਰਿਆਂ ਨੂੰ ਕਿ ਪਹਿਲੀ ਪੁੱਛਗਿੱਛ ਮਨੀਸ਼ ਸਿਸੋਦੀਆ ਤੋਂ ਜਦੋਂ ਹੋਈ ਸੀ, ਉਹ ਤੋਂ ਬਾਅਦ ਦੂਈ 'ਚ ਉਹਦੀ ਗ੍ਰਿਫਤਾਰੀ ਹੋ ਗਈ। ਆਹ ਫਿਕਰ ਖੜਾ ਹੈ ਹੁਣ। ਸੋ ਇਸੇ ਫਿਕਰ ਦੇ ਡਰਾਏ ਪੰਜਾਬ ਵਾਲੇ ਨੇ ਕਿ ਦਿੱਲੀ ਵਾਲਾ ਮਾਮਲਾ ਜੇ ਕੇਜਰੀਵਾਲ ਤੱਕ ਪਹੁੰਚ ਗਿਆ, ਉਹ ਤੋਂ ਬਾਅਦ ਸਾਡੀ ਵਾਰੀ ਆਉਣੀ ਆ। ਪਾਲਿਸੀ ਅਸੀਂ ਵੀ ਉਹੀ ਲਾਗੂ ਕੀਤੀ ਆ, ਕਿਤੇ ਸੀਬੀਆਈ ਵੀ ਉਹੀ ਆਪਣੀ FIR ਤੇ ਉਹੀ ਸਕੀਮ ਉਰੇ ਨਾ ਲਾਗੂ ਕਰ ਦੇਵੇ। ਇਹ ਡਰ ਚੋਂ ਹੁਣ ਪਾਲਿਸੀ ਵਾਪਸ ਲੈਣ। ਸੋ ਸਕ੍ਰਿਪਟ ਲਗਭਗ ਉਵੇਂ ਹੀ ਘੁੰਮਦੀ ਪੰਜਾਬ 'ਚ ਵੀ ਨਜ਼ਰ ਆਉਂਦੀ ਹੈ। ਪਹਿਲਾਂ ਪਾਲਿਸੀ ਲਿਆਂਦੀ ਤੇ ਹੁਣ ਵਾਪਸ ਲੈ ਕੇ ਉਹਨੂੰ ਬਦਲਣ ਦੀ ਤਿਆਰੀ, ਉੱਥੇ ਵੀ ਲਿਆਂਦੀ, ਫਿਰ ਬਦਲ ਵੀ ਲਈ, ਬਾਅਦ ਚੋਂ ਵੀ ਗ੍ਰਿਫਤਾਰੀਆਂ। ਸੋ ਇਸ ਲਈ ਇਹ ਦੋ ਧਾਰੀ ਤਲਵਾਰ ਹੁਣ ਲਟਕ ਰਹੀ ਹੈ, ਇੱਕ ਕੇਜਰੀਵਾਲ ਵਾਲੇ ਪਾਸੇ ਨੂੰ, ਉਸੇ ਦਾ ਅਸਰ ਪੰਜਾਬ ਵਾਲੇ ਪਾਸੇ ਵੀ ਦਿਖਦਾ। ਸੋ ਇਹ ਫਿਕਰਮੰਦੀ ਵੱਧਦੀ ਜਾ ਰਹੀ ਹੈ ਆਮ ਆਦਮੀ ਪਾਰਟੀ। ਸ਼ਰਮਾ ਜੀ, ਇੱਕ ਗਾਣਾ ਬੜਾ ਮਕਬੂਲ ਹੋਇਆ ਸੀ, ਆਵੇਂ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ। ਹਮ ਰਾਜਨੀਤੀ ਕਰਨੇ ਨਹੀਂ, ਹਮ ਰਾਜਨੀਤੀ ਬਦਲਨੇ ਆਏ ਹੈ। ਇਹ ਨਾਰਾ ਸੀਗਾ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ। ਮੌਖਿਕ ਚੀਜ਼ਾਂ ਨਾਲ ਸਰਕਾਰਾਂ ਨਹੀਂ ਚੱਲਦੀਆਂ। ਤੁਸੀਂ ਸਹੀ ਕਿਹਾ, ਮਾਤੜ ਨੇ ਜੇ ਕਿਤੇ ਖੰਭਾ ਪਟਾਉਣ ਦੀ ਵੀ ਅਰਜ਼ੀ ਦੇਣੀ ਹੋਵੇ, ਉਹਨੂੰ ਕਹਿੰਦਾ ਲਿਖ ਕੇ ਦੇ, ਤੇ ਆਪਦੀਆਂ ਪਾਲਿਸੀਆਂ ਵੀ ਜ਼ੁਬਾਨੀ ਕਲਾਮੀ ਚੱਲਦੀਆਂ ਜੀ।